व्यूअर्स वेलकम बैक इन प्रोग्राम जी। डॉक्टर साहब साडा अगला फेसबुक मैसेज है वीर अनहदनाथ सिंह जी का टोरंटो तो ये लिखते हैं वाहिगुरू जी का खालसा वाहिगुरू जी की फतेह। वीर जी एक छोटा जिहा सवाल है जे भारत की यूनिटी के इन्ने दुश्मन हैं जिमें कि पंजाब खालिस्तान कश्मीर नागालैंड असम मणिपुर हैदराबाद ये सारे इकट्ठे होकर आज़ादी की दूसरी लड़ाई क्यों नहीं लड़ते, इन्हों इकट्ठे किवें किया जा सकता है जी डॉक्टर साहब। ਵੀਰ ਅਨਹਦਨਾਥ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ ਹੈ। ਇਹ ਤਾਂ ਮੇ ਬੀ ਮੋਰ ਦੈਨ ਅ ਮੰਥ ਪੁਰਾਣੀ ਉਹਨਾਂ ਦੀ ਲਿਖਤ ਹੈ ਜੀ। ਅਸੀਂ ਖਿਮਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਰਿਸਪੌਂਡ ਨਹੀਂ ਕਰ ਸਕੇ। ਉਸ ਦਾ ਕਾਰਨ ਬਹੁਤ ਵਾਰੀ ਇਹ ਹੁੰਦਾ ਵੀ ਇਹ ਕਿਉਂਕਿ ਕਿਸੇ ਹੱਦ ਤੱਕ ਸਿਧਾਂਤਕ ਜਾਂ ਜਿਹੜੀ ਸਟ੍ਰੈਟਜੀ ਨਾਲ ਸੰਬੰਧਿਤ ਸਵਾਲ ਨੇ ਔਰ ਬਹੁਤ ਵਾਰੀ ਜਿਹੜੀਆਂ ਕਰੰਟ ਈਮੇਲਸ ਜਿਹੜੇ ਇਸ਼ੂਜ਼ ਚੱਲ ਰਹੇ ਹੁੰਦੇ ਨੇ ਉਹਨਾਂ ਨਾਲ ਸੰਬੰਧਿਤ ਹੁੰਦੀਆਂ ਜੀ। ਸੋ ਅਸੀਂ ਜਿਹੜਾ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ 1 ਘੰਟੇ ਦਾ ਇਹ ਆਪਣੇ ਆਪ 'ਚ ਜਿੱਥੇ ਇੱਕ ਸਿਧਾਂਤਕ ਅਗਵਾਈ ਦੇ ਐਂਗਲ ਤੋਂ ਵੀ ਸਾਡੇ ਦਰਸ਼ਕ ਐਪਰੀਸ਼ੀਏਟ ਕਰਦੇ ਨੇ, ਉੱਥੇ ਬਹੁਤ ਸਾਰਿਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਨੂੰ ਜਿਹੜੀ ਰੋਜ਼ਾਨਾ ਕੀ ਵਾਪਰ ਰਿਹਾ ਡੇ ਟੂ ਡੇ ਐਕਟੀਵਿਟੀਜ਼ ਇਕੱਲੀ ਸਿੱਖੀ ਜਾਂ ਪੰਥ ਦੇ ਹਵਾਲੇ ਨਾਲ ਹੀ ਨਹੀਂ ਇੰਟਰਨੈਸ਼ਨਲ ਇਵੈਂਟਸ ਦੇ ਕੇ ਉਹਨਾਂ ਨੂੰ ਇਹ ਇਸ ਤਰ੍ਹਾਂ ਹੀ ਪਤਾ ਲੱਗਦਾ ਹੈ। ਔਰ ਕਈਆਂ ਨੇ ਤਾਂ ਇਹ ਕਿਹਾ ਜੀ ਸਾਨੂੰ ਅਖਬਾਰ ਪੜ੍ਹਨ ਜਾਂ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ, 1 ਘੰਟੇ ਦੇ ਵਿੱਚ ਹੀ ਸਾਨੂੰ ਜਿਹੜੀ ਹੈ ਹਰ ਕਿਸਮ ਦੀ ਜਾਣਕਾਰੀ ਜਿਹੜੀ ਆ ਉਹ ਮਿਲ ਜਾਂਦੀ ਹੈ ਔਰ ਇਹ ਸਾਡੇ ਲਈ ਜਿਹੜਾ ਪੂਰਾ ਕੈਪਸੂਲ ਆਫ ਦਾ ਡੇ ਹੁੰਦਾ ਹੈ। ਕਹਿ ਰਹੇ ਸੀ ਤਾਂ ਸਾਡਾ ਬੀ ਕੰਪਲੈਕਸ ਹੈ ਜੀ ਗਿਆਨ ਦਾ ਕੈਪਸੂਲ ਆਫ ਦਾ ਡੇ। ਸੋ ਉਹਨਾਂ ਨੇ ਬੜਾ ਸਿੰਪਲ ਵੀਰ ਅਨਹਦਨਾਥ ਸਿੰਘ ਜੀ ਨੇ ਪੁੱਛਿਆ ਕਿ ਵੀ ਪੰਜਾਬ ਕਸ਼ਮੀਰ ਨਾਗਾਲੈਂਡ ਅਸਾਮ ਮਣੀਪੁਰ ਹੈਦਰਾਬਾਦ ਵੀ ਉਹਨਾਂ ਨੇ ਵਿੱਚ ਸ਼ਾਮਲ ਕੀਤਾ ਜੀ ਕਿ ਇਹ ਸਾਰੇ ਜੇ ਇਹਨਾਂ ਦੀ ਜਿਹੜੇ ਨੇ ਇਹ ਸਾਰੇ ਹੀ ਭਾਰਤ ਦੀ ਯੂਨਿਟੀ ਦੇ ਦੁਸ਼ਮਣ ਨੇ। ਮਤਲਬ ਇਹ ਹੈ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਨੇ। ਅਸੀਂ ਨਹੀਂ ਭਾਰਤ ਦੀ ਯੂਨਿਟੀ ਦੇ ਦੁਸ਼ਮਣ, ਭਾਰਤ ਸਾਡੀ ਆਜ਼ਾਦੀ ਦਾ ਦੁਸ਼ਮਣ ਹੈ। ਇਹਨੂੰ ਫਰੇਜ਼ ਇਵੇਂ ਕਰ ਲਈਏ ਜੀ। ਤੇ ਇਹ ਇਕੱਠੇ ਕਿਉਂ ਨਹੀਂ ਹੁੰਦੇ? ਦੇਖੋ ਦੇਖਣ ਵਾਲੇ ਨੂੰ ਜਾਂ ਸੁਣਨ ਵਾਲੇ ਨੂੰ ਤਾਂ ਪਹਿਲੀ ਨਜ਼ਰੇ ਜਾਂ ਪਹਿਲੀ ਆਵਾਜ਼ 'ਚ ਇਹ ਗੱਲ ਠੀਕ ਲੱਗੇਗੀ ਕਿ ਵੀ ਜੇ ਉੱਥੇ 7-8 ਡਿਫਰੈਂਟ ਆਜ਼ਾਦੀ ਮੂਵਮੈਂਟਸ ਨੇ ਉਹਨਾਂ ਦਾ ਇੱਕ ਪਲੇਟਫਾਰਮ ਹੋਏ ਤਾਂ ਲੜਾਈ ਸੌਖੀ ਹੋ ਜਾਏ। ਪਰ ਜੇ ਤੁਸੀਂ ਕੁੱਲ ਮਿਲਾ ਕੇ ਪਹਿਲਾਂ ਤਾਂ ਜਿਹੜਾ ਜਿਓਗ੍ਰਾਫੀਕਲ ਫੈਲਾਅ ਇਹਨਾਂ ਸਾਰਿਆਂ ਦਾ ਸਿਰਫ ਇਹਨਾਂ 'ਚੋਂ ਇੱਕ ਕਸ਼ਮੀਰ ਹੈ ਜਿਨ੍ਹਾਂ ਦੇ ਨਾਲ ਸਾਡਾ ਬਾਰਡਰ ਲੱਗਦਾ ਪੰਜਾਬ ਦੇ। ਜੀ ਹੁਣ ਅਸਾਮ ਮਣੀਪੁਰ ਮਿਜ਼ੋਰਮ ਜਾਂ ਈਵਨ ਤ੍ਰਿਪੁਰਾ ਇਹ ਸਾਰੇ ਜਿਹੜੇ ਨੇ ਨਾਰਥ ਈਸਟ ਦੇ ਵਿੱਚ ਨੇ ਔਰ ਆਲਮੋਸਟ ਇਹ ਸਾਰੇ ਏਰੀਏ ਇਹੀ ਨਹੀਂ ਕਿ ਕੋਈ ਮੂਵਮੈਂਟ ਵਾਲਿਆਂ ਨੇ ਨਾਲ ਉਹਨਾਂ ਦਾ ਸੰਪਰਕ ਉੱਥੇ ਹੋਣਾ ਹੈ। ਈਵਨ ਬਾਹਰਲਿਆਂ ਲਈ ਵੀ ਅਨਐਕਸੈਸੀਬਲ ਨੇ। ਇਹਨਾਂ ਸਾਰਿਆਂ 'ਚ ਹੀ ਪਰਮਿਟ ਟਾਈਪ ਐਂਟਰੀ ਹੈ। ਬਾਹਰਲੇ ਸਿਟੀਜ਼ਨ ਤਾਂ ਬਿਲਕੁਲ ਹੀ ਨਹੀਂ ਜਾ ਸਕਦੇ। ਵਿਦਿਨ ਕੰਟਰੀ ਵੀ ਜਿਹੜੇ ਨੇ ਇਹ ਲਗਭਗ ਇਹ ਜਿਹੜੀਆਂ 7 ਸਟੇਟਸ ਨੇ ਨਾਰਥ ਈਸਟ ਦੀਆਂ ਜਿਨ੍ਹਾਂ ਦੇ ਵਿੱਚ ਈਵਨ ਜਿਨ੍ਹਾਂ ਦਾ ਮੈਂ ਨਾਂ ਲਿਆ ਉਹਨਾਂ ਤੋਂ ਬਿਨਾਂ ਤ੍ਰਿਪੁਰਾ ਵੀ ਸ਼ਾਮਲ ਹੈ, ਮਿਜ਼ੋਰਮ ਵੀ ਸ਼ਾਮਲ ਹੈ। ਇਹ ਸਾਰੀਆਂ ਜਿਹੜੀਆਂ ਨੇ ਇਹ ਅਨਐਕਸੈਸੀਬਲ ਨੇ ਔਰ ਇਨਐਕਸੈਸੀਬਲ ਨੇ ਬਾਹਰਲੇ ਵਿਦਿਨ ਕੰਟਰੀ ਵਾਲਿਆਂ ਲਈ ਵੀ। ਸੋ ਉਹਨਾਂ ਦੇ ਨਾਲ ਕੋਈ ਰਾਬਤਾ ਹੋਣਾ ਜਾਂ ਦੂਸਰਾ ਉੱਥੇ ਤਾਂ ਫੌਜ ਹੈ, ਉਹ ਫੌਜ ਦੇ ਹਵਾਲੇ ਹੀ ਹੈ, ਸਾਰੀ ਫੌਜ ਉੱਥੇ ਬਿਠਾਈ ਹੋਈ ਹੈ ਜੀ। ਇੱਧਰ ਜਿਹੜਾ ਕਸ਼ਮੀਰੀਆਂ ਦੇ ਨਾਲ ਪੋਲੀਟੀਕਲੀ ਅਸੀਂ ਜ਼ਰੂਰ ਅਲਾਇੰਸ ਕਰਦੇ ਹਾਂ ਉੱਥੇ ਵੀ ਔਰ ਜੇ ਬੇਸ਼ੱਕ ਉੱਥੇ ਫਲੱਡਸ ਨੇ ਤਬਾਹੀ ਕੀਤੀ ਲੇਕਿਨ ਇਹਦੇ ਬਾਵਜੂਦ ਜੇ ਸਿੱਖ ਕੌਮ ਉੱਥੇ ਉਹਨਾਂ ਦੀ ਮਦਦ 'ਤੇ ਗਈ ਸਰਬੱਤ ਦੇ ਭਰੇ ਦੇ ਥੱਲੇ ਹੀ। ਸੋ ਜਿਹੜਾ ਕਸ਼ਮੀਰੀ ਹੁਰੀਅਤ ਕਾਨਫਰੰਸ ਦੇ ਲੀਡਰ ਨੇ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਨੇ ਬਾਰ-ਬਾਰ ਧੰਨਵਾਦ ਕੀਤਾ ਸਿੱਖਾਂ ਦਾ ਕਿ ਉਹ ਸਾਡੇ ਰੈਸਕਿਊ 'ਤੇ ਆਏ ਨੇ ਔਰ ਅਜੇ ਵੀ ਉਹ ਸਪਲਾਈ ਜਾਰੀ ਹੈ। ਸੋ ਇਹ ਸਾਡੀ ਪੋਲੀਟੀਕਲ ਇੱਕ ਨੇੜਤਾ ਦਾ ਹੀ ਨਤੀਜਾ ਹੈ ਕਿ ਵੀ ਜੇ ਇੱਕ ਡਿਜ਼ਾਸਟਰ ਆਈ ਹੈ ਅਤੇ ਉਹਦੇ 'ਚ ਵੀ ਅਸੀਂ ਇੱਕ ਦੂਸਰੇ ਪ੍ਰਤੀ ਨੇੜਤਾ ਦੀ ਲਾਈਨ ਰੱਖੀ ਹੈ। ਬਾਕੀ ਕਿਉਂਕਿ ਤੁਸੀਂ ਜਾਂ ਜੁਆਇੰਟ ਇਸ਼ੂ ਬਣਾ ਸਕਦੇ ਹੋ ਜੇ ਪੋਲੀਟੀਕਲ ਤੁਹਾਡੀ ਸਟਰੈਂਥ ਹੋਏ ਔਨ ਦਾ ਗਰਾਊਂਡ ਜਿਹਨੂੰ ਸੋ ਕਾਲਡ ਡੈਮੋਕਰੇਟਿਕ ਸਿਸਟਮ ਕਹਿੰਦੇ ਨੇ। ਸੋ ਉਹਦੇ 'ਚ ਕਿਉਂਕਿ ਜਿਹੜੀਆਂ ਨਾਰਥ ਈਸਟ ਵਾਲੀਆਂ ਨੇ ਇਹ ਤਾਂ ਕਦੇ ਵੀ ਉਹਨਾਂ 'ਚ ਯਕੀਨ ਨਹੀਂ ਰੱਖਦੀਆਂ ਜੀ। ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਅਸੀਂ ਇਹ ਡਿਸਾਈਡ ਹੀ ਨਹੀਂ ਕਰ ਸਕੇ ਸ਼ੁਰੂ ਤੋਂ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਮਕਸਦ ਤੱਕ ਜਾਣਾ ਹੈ। ਪਹਿਲਾਂ ਨਿਰੋਲ ਸਾਡਾ ਹਥਿਆਰਬੰਦ ਸੀ, ਅਸੀਂ ਦੂਜੇ ਨੂੰ ਟੋਟਲੀ ਨਕਾਰਿਆ। ਫਿਰ ਉਹ ਇੱਕ ਥਾਟ ਸ਼ੁਰੂ ਹੋ ਗਿਆ ਕਿ ਜਿਹਨੇ ਨਹੀਂ ਹਥਿਆਰਬੰਦ ਨਾਲ ਨਹੀਂ ਨਿਕਲਣਾ ਜੀ, ਸ਼ਾਂਤਮਈ ਦੇ ਨਾਲ ਨਿਕਲਣਾ। ਫਿਰ ਸ਼ਾਂਤਮਈ 'ਚੋਂ ਕੀ ਨਿਕਲਣਾ ਸੀ। ਹੁਣ ਜਿਹੜਾ ਅਜੇ ਤੱਕ ਵੀ ਇਸ ਕਨਫਿਊਜ਼ਨ 'ਚੋਂ ਸਾਡੀਆਂ ਧਿਰਾਂ ਜਾਂ ਜਿਹੜੇ ਲੈਫਟ ਓਵਰ ਨੇ ਉਹਨਾਂ ਧਿਰਾਂ ਦੇ ਉਹ ਪ੍ਰੋਪਰਲੀ ਨਹੀਂ ਨਿਕਲ ਸਕੇ। ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਬਾਰੇ ਸਪਸ਼ਟ ਪਹੁੰਚ ਹੈ
ਸ਼ਾਂਤਮਈ ਤਰੀਕੇ ਦੇ ਨਾਲ, ਔਰ ਉਹਨਾਂ ਨੇ ਜਿੰਨੀ ਦੇਰ ਵੀ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਪਾਰਲੀਮੈਂਟ 'ਚ ਵੀ ਰਹੀ ਹੈ ਸਰ ਸਿਮਰਨਜੀਤ ਸਿੰਘ ਮਾਨ, ਉਹ ਜਿਹੜੇ ਵੀ ਬਾਕੀ ਨਾਰਥ ਈਸਟ ਦੇ ਇਸ਼ੂਜ਼ ਵੀ ਨੇ ਉਹਨਾਂ ਦੇ ਲਈ ਵੀ ਉਹਨਾਂ ਨੇ ਹਮੇਸ਼ਾ ਆਵਾਜ਼ ਚੁੱਕੀ ਹੈ, ਕਸ਼ਮੀਰੀਆਂ ਦੇ ਲਈ ਵੀ ਚੁੱਕੀ ਹੈ। ਭਾਰਤ ਦੇ ਨਕਸ਼ੇ 'ਚ 150 ਮਿਲੀਅਨ ਤੋਂ ਜ਼ਿਆਦਾ ਜਿਹੜੇ ਮੁਸਲਮਾਨ ਪਰਸੀਕਿਊਟ ਹੁੰਦੇ ਨੇ ਉਹਨਾਂ ਨੇ ਵੀ ਚੁੱਕੀ ਹੈ, ਉਹਨਾਂ ਲਈ ਵੀ ਆਵਾਜ਼ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਡਿਫਰੈਂਟ ਸਟੇਟਮੈਂਟਸ ਨੇ। ਪਰ ਕਿਉਂਕਿ ਕੋਈ ਵੀ ਐਸਾ ਨੈਟਵਰਕ ਦੂਸਰਿਆਂ ਵੱਲੋਂ ਵੀ ਐਮਰਜ ਨਹੀਂ ਹੋਇਆ, ਔਰ ਮੈਂ ਸਮਝਦਾ ਵੀ ਸਾਡੀ ਵੀ ਇਹ ਖਾਮੀ ਹੈ ਕਿ ਉੱਥੇ ਬੈਠਿਆਂ ਕੋਈ ਇਸ ਕਿਸਮ ਦਾ ਨੈਟਵਰਕ ਜਾਂ ਕੋਈ ਕਦਾਵਰ ਸ਼ਖਸੀਅਤ ਜਿਹੜੀ ਕਿ ਆਪਣੀ ਥਾਂ ਬਣਾ ਸਕਦੀ, ਇਹਦੇ 'ਚ ਕੋਈ ਕਿਸੇ ਦੀ ਸਿਨਸੈਰਿਟੀ 'ਤੇ ਸ਼ੱਕ ਨਹੀਂ ਹੈ ਕਿ ਕਰਨਾ ਨਹੀਂ ਚਾਹੁੰਦੇ, ਪਰ ਇੱਕ ਹੁੰਦਾ ਇੱਥੇ ਵੀ ਹੁਣ ਜਿਵੇਂ ਨਾਗਿਆਂ ਦੇ ਹਵਾਲੇ ਨਾਲ ਹੈ, ਮੈਨੂੰ ਨਹੀਂ ਲੱਗਦਾ ਵੀ ਸਾਰੇ ਅਮਰੀਕਾ 'ਚ ਕੋਈ 10 ਜਾਂ 12 ਨਾਗਾ ਫੈਮਲੀਜ਼ ਵੀ ਹੋਣ। ਅਸੀਂ ਹਮੇਸ਼ਾ 1990 ਤੋਂ ਹੀ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਕੋਈ ਪੋਲੀਟੀਕਲ ਲੌਬੀ ਦੀ ਗੱਲ ਬਣ ਸਕੇ। ਉਹਨਾਂ ਦੀ ਇੱਕ ਲੜਕੀ ਨਾਗਾ ਓਰੀਜਨ ਦੇ ਨਾਂ ਥੱਲੇ ਜਿਹਨੇ ਕੋਈ ਦਫ਼ਤਰ ਵਗੈਰਾ ਵੀ ਖੋਲ੍ਹਿਆ ਸੀ 8-10 ਸਾਲ ਪਹਿਲਾਂ, ਕਿਸੇ ਦੇ ਨਾਲ ਸ਼ੇਅਰ ਕੀਤਾ ਹੋਇਆ ਸੀ, ਉਹ ਵੀ ਬਹੁਤੀ ਦੇਰ ਚੱਲਿਆ ਨਹੀਂ, ਸੋ ਉਹ ਕੋਈ ਬਣਿਆ ਨਹੀਂ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੇ ਹੈਦਰਾਬਾਦ ਦਾ ਤਾਂ ਇਸ਼ੂ ਵੈਸੇ ਹੀ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ, ਉਹ ਤਾਂ ਉਹਨਾਂ ਨੇ 1948 'ਚ ਜਾ ਕੇ ਇੰਡੀਅਨ ਆਰਮੀ ਨੇ ਉਹਨੂੰ ਆਕੂਪਾਈ ਕਰਕੇ ਆਂਧਰਾ ਪ੍ਰਦੇਸ਼ ਦਾ ਹਿੱਸਾ ਬਣਾ ਲਿਆ। ਸੋ ਉਹ ਪਾਕਿਸਤਾਨ ਦਾ ਫਰਜ਼ ਸੀ ਕਿ ਉਹ ਹੈਦਰਾਬਾਦ ਦੇ ਇਸ਼ੂ ਨੂੰ, ਜਿਵੇਂ ਇੰਡੀਆ ਨੇ ਕਸ਼ਮੀਰ ਦਾ ਜਿਹੜਾ ਉਹ ਲਿਆਂਦਾ, ਔਰ ਪਾਕਿਸਤਾਨ ਈਵਨ ਕਸ਼ਮੀਰ ਨੂੰ ਬੈਲੈਂਸ ਕਰਨ ਦੇ ਲਈ ਵੀ ਹੈਦਰਾਬਾਦ ਦਾ ਇਸ਼ੂ ਕਿ ਫੋਰਸੀਬਲ ਜਿਹੜਾ ਉਹਨਾਂ ਨੇ ਉਹਨੂੰ ਕਬਜ਼ਾ ਕੀਤਾ ਉਹਨੂੰ ਲਿਆ ਸਕਦਾ ਸੀ। ਲੇਕਿਨ ਪਾਕਿਸਤਾਨ 'ਚ ਵੀ ਜਿੰਨੀ ਦੇਰ ਮੁਹੰਮਦ ਅਲੀ ਜਿਨਾਹ ਜਿਉਂਦੇ ਰਹੇ, 1 ਸਾਲ ਦੇ ਲਗਭਗ, ਉਹਨਾਂ ਦਾ ਇੱਕ ਫੀਅਰ ਸੀ ਇੰਡੀਅਨਸ ਨੂੰ, ਔਰ ਉਹ ਆਊਟ ਆਫ ਦਾ ਬਾਕਸ ਸੋਚਦੇ ਸੀ। ਫਿਰ ਤਾਂ ਉਹਨਾਂ ਨੂੰ ਵੀ, ਪਾਕਿਸਤਾਨ ਨੂੰ ਵੀ ਆਪਣੀ ਸਟ੍ਰੈਟਜੀ ਈਵਨ ਕਸ਼ਮੀਰ ਦੇ ਮੁੱਦੇ 'ਤੇ ਵੀ ਜਦੋਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਪ੍ਰੈਸ਼ਰ ਬਣਦਾ ਅੰਦਰੋਂ, ਉਹਦਾ ਨਾਂ UN 'ਚ ਲੈ ਦਿੰਦੇ ਨੇ, ਫਿਰ ਵਿੱਚੇ ਹੀ ਕਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਣ ਲੱਗ ਜਾਂਦੇ ਨੇ, ਕਦੇ ਕੋਈ ਹੋਰ ਸੋਲੂਸ਼ਨ ਵੱਲ ਵੀ ਦੇਖਣ ਲੱਗ ਜਾਂਦੇ ਨੇ, ਜਿਵੇਂ ਮੁਸ਼ਰਫ ਦੇ ਵੇਲੇ ਹੋਇਆ। ਸੋ ਕੁੱਲ ਮਿਲਾ ਕੇ ਇਹ ਇੱਕ ਮੈਂ ਸਮਝਦਾ ਕਿ ਵੀ ਕਮਜ਼ੋਰੀ ਹੈ ਕਿ ਅਸੀਂ ਕੋਈ ਵੀ ਪੋਲੀਟੀਕਲ ਨੈਟਵਰਕ ਵੀ ਆਪਣਾ ਉੱਥੇ ਕਾਰਗਰ ਪੰਜਾਬ 'ਚ ਨਹੀਂ ਬਣਾ ਸਕੇ। ਆਊਟਰੀਚ ਤਾਂ ਉਹਦੇ ਨਾਲ ਹੀ ਹੁੰਦੀ ਹੈ। ਸੋ ਇਹਨਾਂ ਦਾ ਵੀਰ ਅਨਹਦ ਨਾਥ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡਾ ਫੇਸਬੁੱਕ ਮੈਸੇਜ ਆਇਆ ਹੈ ਇੱਕ ਨਾਸਰ ਖਾਨ ਜੀ ਦਾ, ਵਾਸ਼ਿੰਗਟਨ ਪ੍ਰੋਟੈਸਟ ਵਾਲੀ ਵੀਡੀਓ ਤੇ ਲਿਖਿਆ ਹੈ, ਪਾਕਿਸਤਾਨ ਕਿਉਂ ਨਹੀਂ ਜਾਗਦਾ, ਇਹਦਾ ਕੀ ਕਾਰਨ ਹੈ? ਜੀ ਡਾਕਟਰ ਸਾਹਿਬ, ਦੇਖੋ ਚੰਗੀ ਗੱਲ ਹੈ ਵੀ ਇਹ ਫੇਸਬੁੱਕ ਮੈਸੇਜ ਨਾਲ ਹੀ ਪੜ੍ਹ ਲਿਆ, ਕਿਉਂਕਿ ਟੌਪਿਕ ਅਸੀਂ ਇਹੀ ਡਿਸਕਸ ਕਰ ਰਹੇ ਸੀ ਜੀ। ਜੇ ਪਾਕਿਸਤਾਨ ਜਾਗਿਆ ਹੁੰਦਾ ਫਿਰ ਤਾਂ ਕੁਛ ਹਾਸਲ ਹੋਇਆ ਹੁੰਦਾ। ਉਹਨਾਂ ਨੂੰ ਤਾਂ ਅਨਫੋਰਚੂਨੇਟ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਇੱਕ ਬਹੁਤ ਹੀ ਦੂਰ ਤੱਕ ਦੇਖਣ ਵਾਲੇ ਸਟੇਟਸਮੈਨ ਸੀ, ਉਹਨਾਂ ਨੇ ਇੱਕ ਨੇਸ਼ਨ ਬਣਾ ਕੇ ਦਿੱਤਾ। ਉਸ ਤੋਂ ਬਾਅਦ ਜੇ ਅਸੀਂ ਕਦਾਵਰ ਲਿਹਾਜ਼ ਨਾਲ ਦੇਖੀਏ ਕਿ ਵੀ ਉਹਨਾਂ ਦੇ ਕੱਦ ਦਾ ਤਾਂ ਕੋਈ ਆਇਆ ਹੀ ਨਹੀਂ ਸਾਹਮਣੇ, ਤੇ ਸਿਸਟਮ ਵੀ ਬੇਸ਼ੱਕ ਹਰ ਇੱਕ ਦੀ ਆਪੋ ਆਪਣੀ ਕੰਟਰੀਬਿਊਸ਼ਨ ਹੈ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਨ੍ਹਾਂ ਪੁਖਤਾ ਫਾਊਂਡੇਸ਼ਨਸ ਤੇ ਇਸ ਮੁਲਕ ਦਾ ਜਨਮ ਹੋਇਆ, ਇਹ ਆਪਸੀ ਕੁਛ ਕਾਫੀ ਹੱਦ ਤੱਕ ਇੰਡੀਅਨ ਇੰਟਰਫੇਰੈਂਸ ਵੀ ਹੈ, ਕਾਫੀ ਹੱਦ ਤੱਕ ਕਨਫਿਊਜ਼ਨ ਵੀ ਹੈ, ਔਰ ਮੈਂ ਸਮਝਦਾ ਵੀ ਯੋਗ ਲੀਡਰਸ਼ਿਪ ਦਾ ਜਿਹੜੀ ਕਿ ਸਿਰਫ ਪਾਵਰ ਤੱਕ ਮਹਿਦੂਦ ਨਾ ਹੋਏ ਕਿ ਉਹਨੇ ਸੱਤਾ ਨੂੰ ਚੰਬੜਨਾ ਹੈ, ਉਹ ਦੇਸ਼ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜੇ ਅੱਗੇ ਤੁਰੀ ਹੁੰਦੀ ਤੇ ਫਿਰ ਮੇਰਾ ਖਿਆਲ ਹੈ ਵੀ ਈਵਨ ਸਿੱਖ ਫੈਕਟਰ ਹੀ ਆਪਣੇ ਆਪ 'ਚ, ਇਹ ਗੱਲ ਅਕਸਰ ਅਸੀਂ ਕਹਿੰਦੇ ਹਾਂ ਆਪਣੇ ਪਾਕਿਸਤਾਨੀ ਦੋਸਤਾਂ ਨੂੰ ਵੀ ਕਹਿੰਦੇ ਹਾਂ, ਕਸ਼ਮੀਰੀ ਦੋਸਤਾਂ ਨਾਲ ਵੀ ਕਰਦੇ ਹਾਂ ਕਿ ਭਾਈ ਇਹ ਜਿਹੜਾ ਸਿੱਖਾਂ ਮੁਸਲਮਾਨਾਂ ਦਾ ਜਾਂ ਸਿੱਖਾਂ ਕਸ਼ਮੀਰੀਆਂ ਦਾ ਨੇੜੇ ਆਉਣਾ ਹੈ, ਇਹ ਇੱਕ ਇੰਨਾ ਪਾਵਰਫੁਲ ਹਥਿਆਰ ਹੈ ਜਿਹਦੇ ਸਾਹਮਣੇ ਨਿਊਕਲੀਅਰ ਹਥਿਆਰ ਵੀ ਕੁਛ ਨਹੀਂ। ਔਰ ਇਹਦੀ ਤਕਲੀਫ ਦੇਖੋ ਦੁਸ਼ਮਣ ਨੂੰ ਕਿੰਨੀ ਹੁੰਦੀ ਹੈ। ਅਸੀਂ ਕਸ਼ਮੀਰੀ ਪ੍ਰੋਟੈਸਟ ਦੇ ਵਿੱਚ ਇਹਨਾਂ 2 ਮੌਕਿਆਂ ਦੇ ਉੱਤੇ ਦੇਖਿਆ, ਹੁਣ ਵੀ ਇਹ ਹਰ ਵਾਰੀ ਰਿਪੀਟ ਹੁੰਦਾ ਹੈ। ਲੇਕਿਨ ਕਿਸੇ ਹੱਦ ਤੱਕ ਅਸੀਂ ਸਮਝਦੇ ਹਾਂ ਵੀ ਜੇ ਪਾਕਿਸਤਾਨ ਨੇ ਇਸ ਅਹਿਮੀਅਤ ਨੂੰ ਸਮਝਿਆ ਹੁੰਦਾ ਤੇ 1984 ਤੋਂ ਬਾਅਦ, ਜੂਨ 1984 ਤੋਂ ਬਾਅਦ ਸੈਂਕੜਿਆਂ ਸਿੱਖ ਨੌਜਵਾਨ ਜਿਹੜੇ ਕਿ ਵਿਚਾਰੇ ਆਪਣੀ ਜਾਨ ਬਚਾਉਣ ਦੇ ਲਈ ਬਾਰਡਰ ਕ੍ਰਾਸ ਕੀਤਾ ਹੈ, ਉਹ ਚਾਹੁੰਦੇ ਸੀ ਕਿ ਕੌਮੀ ਘਰ ਦੇ ਲਈ ਉਹ ਕੋਈ ਨਾ ਕੋਈ ਜਿਹੜਾ ਅੰਤਰਰਾਸ਼ਟਰੀ ਕਾਨੂੰਨਾਂ 'ਚ ਰਹਿੰਦੇ ਆ ਆਪਣਾ ਸੰਘਰਸ਼ ਕਰਦੇ, ਲੇਕਿਨ ਉਹਨਾਂ ਨੂੰ ਨਾ ਕਦੇ ਕੋਈ ਅਸਾਈਲਮ ਦਾ ਪਾਰਟ ਆਇਆ, ਨਾ ਕਦੇ ਉਹਨਾਂ ਦੇ ਹੱਕ 'ਚ ਕੋਈ ਆਵਾਜ਼ ਉਠਾਉਣ ਲਈ। ਬਾਹਰ ਵੀ ਇਹਨਾਂ ਦੇ ਮਿਸ਼ਨ ਬੈਠੇ ਨੇ, ਦੂਸਰੇ ਨੇ ਆਪਣਾ ਮੇਰਾ ਖਿਆਲ ਹੈ ਉਹ ਬਾਬੂਗਿਰੀ ਕਰਦੇ ਨੇ, ਬਹੁਤੇ ਖਾਣੇ ਖੂਨੇ ਪੂਰਤੀ ਕਰ ਦਿੰਦੇ ਨੇ, ਲੇਕਿਨ ਕੋਈ ਵੀ ਕਾਰਗਰ ਤਰੀਕੇ ਦੇ ਨਾਲ UN ਲੈਵਲ ਤੇ ਔਰ ਦੂਸਰੇ ਜਿਵੇਂ ਇੰਡੀਆ ਇੰਟਰਫੇਅਰ ਕਰ ਰਿਹਾ, ਸਿੰਧ 'ਚ ਕਰ ਰਿਹਾ,
ਬਲੋਚਿਸਤਾਨ 'ਚ ਕਰ ਰਿਹਾ। ਜੇ ਪਾਕਿਸਤਾਨ ਈਵਨ ਪੈਟਰੀਓਟਿਕ ਐਂਗਲ ਤੋਂ ਵੀ, ਛੱਡੋ ਸਿੱਖਾਂ ਨੂੰ ਜਾਂ ਕਿਸੇ ਨੂੰ ਕੀ ਫੇਵਰ ਕਰਨੀ ਹੈ, ਜੇ ਉਹਨਾਂ ਨੂੰ ਇਹ ਲੱਗੇ ਵੀ ਉਹਨਾਂ ਨੇ ਆਪਣੀ ਜਿਹੜੀ ਹੈ ਟੈਰੀਟੋਰੀਅਲ ਇੰਟੈਗ੍ਰਿਟੀ ਪ੍ਰੋਟੈਕਟ ਕਰਨੀ ਹੈ, ਫਿਰ ਵੀ ਇਹ ਮੈਟਰ ਆਫ ਸਟ੍ਰੈਟਜੀ ਹੋਣੀ ਚਾਹੀਦੀ ਹੈ ਵੀ ਤੁਸੀਂ ਸਿੱਖਾਂ ਦਾ ਥੋੜ੍ਹਾ ਬਹੁਤ ਸਾਥ ਦਿਓ, ਉਹਨਾਂ ਨੂੰ ਥੋੜ੍ਹੀ ਬਹੁਤ ਸਟਰੈਂਥ ਦਿਓ। ਸੋ ਜੇ ਸਾਨੂੰ ਕਿਸੇ ਨੇ ਥੋੜ੍ਹਾ ਬਹੁਤ ਪੈਰ ਧਰਾਵਾ ਦਿੱਤਾ ਹੁੰਦਾ ਤੇ ਸ਼ਾਇਦ ਹਾਲਾਤ ਡਿਫਰੈਂਟ ਹੁੰਦੇ ਜੀ। ਸੋ ਨਾਸਰ ਖਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਵਾਲ ਹੀ ਇਵੇਂ ਫਰੇਮ ਕੀਤਾ ਕਿ ਪਾਕਿਸਤਾਨ ਕਿਉਂ ਸੁੱਤਾ ਹੋਇਆ। ਜੀ ਜੀ, ਕਾਸ਼ ਪਾਕਿਸਤਾਨ ਜਾਗ ਜਾਏ। ਤੁਸੀਂ ਦੇਖੋ ਕੋ ਪਾਣੀ ਦੀਆਂ ਬਾਲਟੀਆਂ ਪਾ ਕੇ 2-4 ਇਹਨਾਂ ਦੇ ਸਿਰ 'ਚ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਬਣੇ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।